ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀਆਂ ਦਿੰਦੇ ਹਾਂ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਕੁਝ ਅਹਿਮ ਘਟਨਾਵਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਤੇ ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪਾਂ ਜੋੜਦੇ ਹਾਂ ਹਰਜੋਤ ਸਿੰਘ ਖਾਲਸਾ ਜੀ ਨੂੰ ਨਾਲ। ਉਸ ਤੋਂ ਬਾਅਦ ਖਬਰਾਂ ਵੱਲ ਵਧਾਂਗੇ। ਖਾਲਸਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਜੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 22 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲੀ ਖਬਰ, ਕੈਲੀਫੋਰਨੀਆ ਦੇ ਵਿੱਚ ਹੁਣ ਸਮਰ ਸੀਜ਼ਨ ਜੀ। ਸਾਰੇ ਪਾਸੇ USA 'ਚ ਆ ਰਿਹਾ ਹੂੰ। ਤੇ ਬਹੁਤ ਸਾਰੇ ਲੋਕ ਵੱਖ-ਵੱਖ ਬੀਚਸ ਜਿਹੜੇ ਹੈਗੇ ਆ, ਬੀਚ ਆ, ਉੱਥੇ ਘੁੰਮਣ ਫਿਰਨ ਜਾਂਦੇ ਆ ਤੇ ਨਵਾਂ ਸਰਵੇ ਆਇਆ ਜਿਹਦੇ ਮੁਤਾਬਕ ਕੈਲੀਫੋਰਨੀਆ ਦੇ ਕੁਝ ਬੀਚ ਗੰਦੇ ਹੈਗੇ ਆ। ਕਹਿੰਦੇ ਵੀ ਕੈਲੀਫੋਰਨੀਆ ਦੇ ਡਰਟੀਐਸਟ ਬੀਚਸ ਹੈਗੇ ਆ। ਓਵਰਆਲ ਜੇ ਪੂਰੇ USA ਦੀ ਗੱਲ ਕਰਦੇ ਜਾਈਏ, 700 ਦੇ ਕਰੀਬ ਬੀਚਸ ਹੈਗੇ ਆ। 94% ਕੈਲੀਫੋਰਨੀਆ ਦੇ ਬੀਚਸ ਜੋ ਆ ਉਹ ਉਹਨਾਂ ਦਾ ਵਾਟਰ ਕੁਆਲਿਟੀ ਵਾਲਾ ਜੋ ਸਟੈਂਡਰਡ ਆ ਉਹ ਬਿਲਕੁਲ ਸਹੀ ਹੈਗਾ। ਜੀ। 51 ਬੀਚਸ ਈਅਰ ਅਰਾਊਂਡ ਬਿਲਕੁਲ ਸਹੀ ਰਹਿੰਦੇ ਹੈਗੇ ਆ। ਇੱਕ ਸਾਲ ਹੋਰ ਐਕਸਟ੍ਰੀਮ ਡਰਾਊਟ ਵਾਲਾ ਆ ਗਿਆ ਆ ਜੀ। ਤੇ ਇਹਦੇ ਕਰਕੇ ਪਾਣੀ ਆ ਜੋ ਉਹ ਵੀ ਕਈ ਜਗ੍ਹਾ ਦੇ ਉੱਤੇ ਘਟ ਰਿਹਾ, ਆਪਾਂ ਨੂੰ ਪਤਾ ਹੀ ਆ, ਅਸੀਂ ਦੇਖਿਆ ਹੀ ਆ। ਹੂੰ। ਸੋ ਕੈਲੀਫੋਰਨੀਆ ਦੇ ਜੇ ਕੁਝ ਕੁ ਬੀਚਸ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਜੀ। ਜਿਹੜੇ ਗੰਦੇ ਹੈਗੇ ਆ, ਜਿੱਥੋਂ ਜਾਣੋਂ ਬਚਣਾ ਚਾਹੀਦਾ ਆ, ਉਹ ਮੈਂ ਤੁਹਾਡੇ ਨਾਲ ਦੱਸਦਾ ਜਾਵਾਂ। ਕਹਿੰਦੇ ਭਈ ਐਰਕ ਐਰਕਨਵਰੈਕ ਪਾਰਕ, ਫੋਸਟਰ ਸਿਟੀ, ਸੈਨ ਮਟੇਓ ਦੇ ਵਿੱਚ, ਮਾਰਲਿਨ ਪਾਰਕ, ਫੋਸਟਰ ਸਿਟੀ, ਸੈਨ ਮਟੇਓ ਦੇ ਵਿੱਚ, ਸੈਂਟਾ ਮੋਨਿਕਾ ਪੀਅਰ, ਸੈਂਟਾ ਮੋਨਿਕਾ ਲਾਸ ਐਂਜਲਸ ਦੇ ਵਿੱਚ, ਮਦਰ ਬੀਚ, ਮਰੀਨਾ ਡੈਲ ਰੇ, ਲਾਸ ਐਂਜਲਸ ਕਾਉਂਟੀ 'ਚ, ਮੂਨਸਟੋਨ ਕਾਉਂਟੀ ਪਾਰਕ, ਹੰਬਲਟ ਕਾਉਂਟੀ ਦੇ ਵਿੱਚ, ਨਿਊਪੋਰਟ ਬੇ, ਬੋਟ ਲਾਂਚ, ਔਰੇਂਜ ਕਾਉਂਟੀ ਦੇ ਵਿੱਚ ਤੇ ਲੇਕ ਸ਼ੋਰ ਪਾਰਕ, ਸੈਨ ਮਟੇਓ ਕਾਉਂਟੀ ਦੇ ਵਿੱਚ। ਸੋ ਸੈਨ ਮਟੇਓ ਕਾਉਂਟੀ ਦੇ ਵਿੱਚ 3 ਜਿਹੜੇ ਬੀਚ ਆ ਉਹ ਗੰਦੇ ਹੈਗੇ ਆ, ਡਰਟੀ ਆ, ਉੱਥੇ ਜਾਣ ਤੋਂ ਬਚਣਾ ਚਾਹੀਦਾ ਹੈਗਾ। ਅਗਲੀ ਖਬਰ ਵੱਲ ਚਲੀਏ, ਇਹ ਫਲੋਰੀਡਾ ਤੋਂ ਆ ਰਹੀ ਆ। ਫਲੋਰੀਡਾ ਦੇ ਵਿੱਚ ਇੱਕ ਟਾਈਮ ਦੇ ਉੱਤੇ ਫਲੋਰੀਡਾ ਦੇ ਗਵਰਨਟੇਰੀਅਲ ਕੈਂਡੀਡੇਟ ਐਂਡਰਿਊ ਜੀਲਮ, ਉਹਨਾਂ ਨੂੰ ਇੰਡਾਈਟ ਕੀਤਾ ਗਿਆ ਆ ਕੌਂਸਪੀਰੇਸੀ, ਵਾਇਰ ਫਰਾਡ ਤੇ ਹੋਰ ਚਾਰਜਸ ਦੇ ਲਈ। ਐਂਡਰਿਊ ਜੀਲਮ, ਇਹਨਾਂ ਨੇ ਰੌਨ ਡੀ ਸੈਂਟਸ ਦੇ ਅਗੇਂਸਟ ਫਾਈਟ ਕੀਤੀ ਸੀ ਤੇ 2018 ਦੇ ਵਿੱਚ, ਤੇ ਰੌਨ ਡੀ ਸੈਂਟਸ ਉਹ ਜਿੱਤ ਗਏ ਸੀ। ਐਂਡਰਿਊ ਨੂੰ ਇੰਡਾਈਟ ਕੀਤਾ ਗਿਆ ਆ 19 ਕਾਊਂਟਸ ਦੇ ਉੱਤੇ, ਵਾਇਰ ਫਰਾਡ। ਇਹ ਡਿਪਾਰਟਮੈਂਟ ਆਫ ਜਸਟਿਸ ਨੇ ਹੂੰ। ਅੱਜ ਅਨਾਉਂਸ ਕੀਤਾ ਹੈਗਾ। ਡੈਮੋਕ੍ਰੈਟਿਕ ਪਾਰਟੀ ਨੂੰ ਇਹ ਬਿਲੋਂਗ ਕਰਦੇ ਹੈਗੇ ਆ। ਅਗਲੀ ਖਬਰ ਵੱਲ ਚੱਲੀਏ ਤੇ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਆ। ਕਹਿੰਦੇ ਭਈ 4 ਸ਼ਹਿਰ ਸਦਰਨ ਕੈਲੀਫੋਰਨੀਆ ਦੇ ਵਿੱਚ ਇਦਾਂ ਦੇ ਆ ਜੀ। ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਇਹ ਵਰਸਟ ਰਨ ਕੈਲੀਫੋਰਨੀਆ ਸਿਟੀਜ਼ ਹੈਗੀਆਂ। ਇਹ ਨਵੀਂ ਸਟੱਡੀ ਆਈ ਹੈਗੀ ਆ। ਕਹਿੰਦੇ ਭਈ ਕ੍ਰਾਈਮ ਨੂੰ ਲੈ ਕੇ, ਕੋਵਿਡ-19 ਨੂੰ ਲੈ ਕੇ, ਲੋਕਲ ਇਕੋਨਮੀ ਨੂੰ ਲੈ ਕੇ, ਜੇ ਦੇਖਿਆ ਜਾਏ, ਇਹ ਸਾਰਾ ਕੁਝ ਮੈਥਡ ਯੂਜ਼ ਕੀਤਾ ਗਿਆ ਆ ਫਿਗਰ ਆਊਟ ਕਰਨ ਦੇ ਲਈ ਭਈ ਕਿਹੜੇ ਸ਼ਹਿਰ ਵਧੀਆ ਆ, ਕਿਹੜੇ ਸ਼ਹਿਰ ਮਾੜੇ ਹੈਗੇ। ਬੇ ਏਰੀਆ ਦੇ ਵਿੱਚ ਸੈਨ ਫਰਾਂਸਿਸਕੋ ਨੇ ਵਰਸ ਸਕੋਰ ਗੇਨ ਕੀਤਾ ਹੈ, ਅਰਨ ਕੀਤਾ ਹੈਗਾ। ਕੈਲੀਫੋਰਨੀਆ ਦੇ ਵਿੱਚ ਸੈਨ ਫਰਾਂਸਿਸਕੋ ਬੇ ਏਰੀਏ ਦਾ ਜੇ ਦੇਖਿਆ ਜਾਵੇ, ਕਹਿੰਦੇ ਵੀ ਵਰਸਟ ਸ਼ਹਿਰ ਆਇਆ ਹੈਗਾ ਤੇ ਸੈਕੰਡ ਵਰਸਟ ਇਨ ਦਾ ਕੰਟਰੀ। ਆਪਾਂ ਦੇਖਦੇ ਹੀ ਹਾਂ, ਜੇ ਆਪਾਂ ਸੈਨ ਫਰਾਂਸਿਸਕੋ ਜਾਂਦੇ ਆ, ਜੀ। ਉੱਥੇ ਕ੍ਰਾਈਮ ਬਹੁਤ ਆ। ਹਰ ਰੋਜ਼ 700-800 ਦੇ ਕਰੀਬ ਕਾਰਾਂ ਟੁੱਟਦੀਆਂ ਆ। ਬਹੁਤ ਸਾਰਾ ਗੰਦਮੰਦ ਹੈਗਾ ਆ ਤੇ ਇਸ ਕਰਕੇ ਲੋਕ ਸੈਨ ਫਰਾਂਸਿਸਕੋ ਜਾਣ ਤੋਂ ਡਰਦੇ ਵੀ ਹੈਗੇ ਆ। ਓਕਲੈਂਡ ਦੇ ਵਿੱਚ ਵੀ ਬਹੁਤ ਕੰਡੀਸ਼ਨ ਮਾੜੀ ਆ। ਕ੍ਰਾਈਮ ਬਹੁਤ ਜ਼ਿਆਦੇ ਆ ਉੱਥੇ, ਮੈਨੇਜ ਨਹੀਂ ਹੋ ਰਿਹਾ, ਇਨਫਰਾਸਟਰਕਚਰ ਇਸ਼ੂਜ਼ ਹੈਗੇ ਆ। ਸੋ ਸੈਨ ਫਰਾਂਸਿਸਕੋ ਤੋਂ ਬਾਅਦ ਓਕਲੈਂਡ ਤੇ ਸਟਾਕਟਨ ਦਾ ਵੀ ਜਿਹੜਾ ਸੇਫਟੀ ਸਕੋਰ ਆ ਉਹ ਵਰਸਟ ਰਨ ਸਿਟੀਜ਼ ਦੇ ਵਿੱਚ ਆਇਆ ਹੈਗਾ। ਜੇ ਕੈਲੀਫੋਰਨੀਆ ਦੇ ਵੱਡੇ ਸ਼ਹਿਰਾਂ ਦੇ ਮੁਤਾਬਕ ਵਾਲਟ ਹਬ, ਇਹ ਆਰਗੇਨਾਈਜੇਸ਼ਨ ਆ ਜਿਨ੍ਹਾਂ ਨੇ 10 ਸਭ ਤੋਂ ਵਰਸਟ ਰਨ ਸਿਟੀਜ਼ ਕੈਲੀਫੋਰਨੀਆ ਦੇ ਡਿਕਲੇਅਰ ਕੀਤੇ ਆ।
ਪਹਿਲੇ ਨੰਬਰ ਤੇ ਸੈਨ ਫਰਾਂਸਿਸਕੋ, ਦੂਜੇ ਤੇ ਓਕਲੈਂਡ, ਤੀਜੇ ਤੇ ਲਾਸ ਐਂਜਲਸ, ਚੌਥੇ ਤੇ ਲੌਂਗ ਬੀਚ, ਜੀ, ਪੰਜਵੇਂ ਤੇ ਰਿਵਰਸਾਈਡ, ਛੇਵੇਂ ਤੇ ਫ੍ਰਿਜ਼ਨੋ, ਸੱਤਵੇਂ ਤੇ ਸੈਕਰਾਮੈਂਟੋ, ਅੱਠਵੇਂ ਤੇ ਮੋਡੈਸਟੋ, ਨੌਵੇਂ ਤੇ ਐਨਾਹੀਮ ਤੇ 10ਵੇਂ ਤੇ ਸਟਾਕਟਨ। ਸੋ ਇਹ 10 ਸ਼ਹਿਰ ਇਸ ਹਿਸਾਬ ਨਾਲ ਆਏ ਆ। ਤੇ ਵੈਸਟਰਨ ਸਿਟੀਜ਼ ਵੀ ਹੈਗੀਆਂ ਆ ਹੂੰ, ਕੈਲੀਫੋਰਨੀਆ ਦੇ ਵਿੱਚ। ਕਹਿੰਦੇ ਭਈ ਸੈਨ ਡੀਗੋ ਫਸਟ ਵੈਸਟਰਨ ਸਿਟੀ ਆਈ ਆ। ਸਕੋਰ ਉਹਨਾਂ ਦਾ ਐਜੂਕੇਸ਼ਨ 'ਚ, ਹੈਲਥ 'ਚ, ਸੇਫਟੀ ਨੂੰ ਲੈ ਕੇ। ਤੇ ਸੈਕਿੰਡ ਨੰਬਰ ਤੇ ਸੈਂਟਾ ਐਨਾ ਆਈ ਆ। ਬੇਕਰਸਫੀਲਡ ਤੇ ਸੈਨ ਹੋਜ਼ੇ ਇਹ ਮਿਡਲ ਦੇ ਵਿੱਚ ਆਏ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਅੱਜ ਫ੍ਰਿਜ਼ਨੋ ਦੇ ਵਿੱਚ ਤੂਫਾਨ ਵੀ ਕਾਫੀ ਆਇਆ, ਬਹੁਤ ਤੇਜ਼ ਹਵਾਵਾਂ ਚੱਲੀਆਂ ਜਿਨ੍ਹਾਂ ਦੇ ਨਾਲ ਲੋਕਾਂ ਦੇ ਟਰੀ ਆ ਜੀ, ਉਹ ਡਿੱਗ ਪਏ। ਹੂੰ, ਲੋਕਾਂ ਦੀਆਂ ਫੈਂਸਸ ਜਿਹੜੀਆਂ ਆ ਉਹ ਵੀ ਡਿੱਗ ਪਈਆਂ। ਜੀ, ਤੇ ਇੱਕ ਜਗ੍ਹਾ ਦੇ ਉੱਤੇ ਫ੍ਰਿਜ਼ਨੋ ਕਾਉਂਟੀ ਵਾਲਾ ਜੋ ਏਰੀਆ ਹੈਗਾ ਆ, ਹੂੰ, ਉੱਥੇ ਅੱਗ ਵੀ ਲੱਗ ਗਈ। ਤੇ ਸਕਾਈ ਹਾਰਬਰ ਰੋਡ, ਫਰਾਈਂਟ ਵਾਲਾ ਏਰੀਆ ਆ, ਜੀ, ਉੱਥੇ ਅੱਜ ਸਵੇਰੇ 7 ਵਜੇ ਦੇ ਕਰੀਬ ਅੱਗ ਵੀ ਲੱਗੀ, ਕਿਉਂਕਿ 7:30 ਵਜੇ ਦੇ ਕਰੀਬ ਤੂਫਾਨ ਆਇਆ ਸੀ, ਬਹੁਤ ਤੇਜ਼ ਹਵਾ ਚੱਲੀ ਜਿਹਦੇ ਨਾਲ ਲੋਕਾਂ ਦੀਆਂ ਫੈਂਸਿਸ, ਟਰੀ ਡਿੱਗ ਪਏ ਤੇ ਅੱਗ ਬਹੁਤ ਤੇਜ਼ ਚੱਲੀ, ਪਰ ਅੱਗ ਦੇ ਉੱਤੇ ਕੰਟਰੋਲ ਕਰ ਲਿਆ ਗਿਆ। ਇਵੈਕੂਏਸ਼ਨ ਆਰਡਰਸ ਤੇ ਵਾਰਨਿੰਗ ਉਸ ਏਰੀਏ ਦੇ ਵਿੱਚ ਦਿੱਤੀ ਗਈ। ਕਿਸੇ ਤਰ੍ਹਾਂ ਦੀ ਕੋਈ ਸਟਰਕਚਰ ਦਾ ਡੈਮੇਜ ਨਹੀਂ ਹੋਇਆ ਤੇ ਜਿਹੜੇ ਫਾਇਰ ਫਾਈਟਰ ਆ ਉਹ ਵੀ ਠੀਕ ਠਾਕ ਰਹੇ ਹੈਗੇ ਆ, ਉਹ ਕਿਸੇ ਤਰ੍ਹਾਂ ਫੱਟੜ ਨਹੀਂ ਹੋਏ ਹੈਗੇ ਜੀ। ਹੂੰ, ਅਗਲੀ ਖਬਰ ਆ ਰਹੀ ਆ ਸੈਨ ਫਰਾਂਸਿਸਕੋ ਤੋਂ। ਸੈਨ ਫਰਾਂਸਿਸਕੋ ਦੇ ਵਿੱਚ ਅੱਜ ਮੁੰਨੀ ਟ੍ਰੇਨ ਜੀ, ਜੋ ਮਿੰਨੀ ਦੀ ਹੈਗੀ ਆ, ਉੱਥੇ ਸ਼ੂਟਿੰਗ ਹੋਈ ਆ ਜਿਹਦੇ ਨਾਲ ਇੱਕ ਜਾਣਾ ਫੱਟੜ ਹੋ ਗਿਆ ਤੇ ਇੱਕ ਜਾਣੇ ਦੀ ਮੌਤ ਹੋਈ ਆ। ਆਪਾਂ ਜਦੋਂ ਸੈਨ ਫਰਾਂਸਿਸਕੋ ਜਾਂਦੇ ਆ, ਜੀ, ਉੱਥੇ ਜਿਹੜਾ ਮੁੰਨੀ ਟ੍ਰੇਨ ਸਿਸਟਮ ਆ ਬੜਾ ਸਟਰੋਂਗ ਹੈਗਾ ਸੈਨ ਫਰਾਂਸਿਸਕੋ ਦਾ। ਹੂੰ, ਤੇ 10 ਵਜੇ ਦੇ ਕਰੀਬ ਫੋਰੈਸਟ ਹਿੱਲ ਤੇ ਕੈਸਟਰੋ ਸਟੇਸ਼ਨ ਉੱਥੇ ਸ਼ੂਟਿੰਗ ਹੋਈ ਆ ਜੀ, ਤੇ ਜਿਹਦੇ ਨਾਲ ਇੱਕ ਵਿਕਟਮ ਨੂੰ ਉੱਥੇ ਹੀ ਜਿਹੜਾ ਆ ਪ੍ਰਨਾਊਂਸ ਡੈਡ ਕਰ ਦਿੱਤਾ ਗਿਆ, ਉੱਥੇ ਹੀ ਅਨਾਊਂਸ ਕਰ ਦਿੱਤਾ ਗਿਆ ਵੀ ਉਹਦੀ ਮੌਤ ਹੋ ਗਈ ਆ। ਜੀ, ਤੇ ਇੱਕ ਜਾਣਾ ਜਿਹੜਾ ਆ ਉਹ ਬਹੁਤ ਬੁਰੀ ਤਰ੍ਹਾਂ ਫੱਟੜ ਹੋਇਆ ਹੈਗਾ। ਜੋ ਸਸਪੈਕਟ ਸੀਗਾ ਉਹ ਵੀ ਕਹਿੰਦੇ ਪਈ ਕੈਸਟਰੋ ਸਟੇਸ਼ਨ ਤੇ ਇੱਕ ਹੋਰ ਟ੍ਰੇਨ ਦੇ ਵਿੱਚ ਭੱਜ ਗਿਆ। ਸੈਨ ਫਰਾਂਸਿਸਕੋ ਪੁਲਿਸ ਦੇ ਆਫੀਸਰ ਕੈਥਰੀਨ ਵਿੰਟਰਸ ਨੇ ਇਹ ਕਿਹਾ ਵੀ ਜੋ ਸਸਪੈਕਟ ਆ ਉਹ ਕਾਲੇ ਰੰਗ ਦੇ ਕੱਪੜੇ ਪਾ ਰਿਹਾ ਸੀ ਜੀ, ਤੇ ਉਸ ਨੇ ਇੱਕ ਹੁੱਡਡ ਜੈਕਟ ਪਾਈ ਹੋਈ ਸੀ ਤੇ ਉਸ ਦੀ ਖੋਜ, ਉਹਦੀ ਭਾਲ ਜਿਹੜੀ ਆ ਚੱਲ ਰਹੀ ਹੈਗੀ ਆ ਸੈਨ ਫਰਾਂਸਿਸਕੋ ਦੀ ਪੁਲਿਸ ਵੱਲੋਂ। ਹੂੰ, 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 ਪੁਲਿਸ ਇਹ ਡਿਟਰਮਨ ਕਰ ਰਹੀ ਆ ਜੀ, ਵੀ ਇਹ ਕਿਸੇ ਤਰ੍ਹਾਂ ਦਾ ਕੋਈ ਕਨੈਕਸ਼ਨ ਤਾਂ ਨਹੀਂ ਸੀ ਸਸਪੈਕਟ ਤੇ ਵਿਕਟਮਸ ਦੇ ਵਿੱਚ। ਸੋ ਵੀ ਇਹ ਕੋਈ ਲਾਗ ਡਾਟ ਸੀ ਜਾਂ ਅਚਾਨਕ ਹੀ ਇਦਾਂ ਦਾ ਹੋਇਆ ਆ। ਪਰ ਫੋਰੈਸਟ ਹਿੱਲ ਤੇ ਕੋਰਸ ਜੋ ਹੈਗਾ ਕੈਸਟਰੋ, ਤੇ ਜੀ, ਉੱਥੋਂ ਇਹ ਪਤਾ ਚੱਲ ਰਿਹਾ ਵੀ ਇਹਨਾਂ ਦੇ ਵਿੱਚ ਕੁਛ ਨਾ ਕੁਛ ਹੂੰ, ਜੋ ਆ ਉਹ ਕਸ਼ਮਕਸ਼ ਚੱਲੀ ਸੀ। ਉਸ ਹੂੰ, ਤੋਂ ਬਾਅਦ ਜਿਹੜੀ ਸ਼ੂਟਿੰਗ ਹੋਈ ਆ ਤੇ ਉਹ ਸ਼ੂਟਿੰਗ ਦੇ ਨਾਲ ਇੱਕ ਜਾਣੇ ਦੀ ਮੌਤ ਹੋ ਗਈ ਆ ਜੀ, ਤੇ ਇੱਕ ਜਾਣਾ ਜਿਹੜਾ ਆ ਉਹ ਬਹੁਤ ਬੁਰੀ ਤਰ੍ਹਾਂ ਫੱਟੜ ਹੋਇਆ ਹੈਗਾ। ਹੂੰ, ਅੱਜ ਜੇ ਬੇਕਰਸਫੀਲਡ ਦੀ ਖਬਰ ਕਰਦੇ ਜਾਈਏ, ਬੇਕਰਸਫੀਲਡ ਦੇ ਵਿੱਚ ਹੂੰ, ਬਿਜਲੀ ਗਈ ਆ ਤੇ ਜਿਹਦੇ ਨਾਲ 3500 ਤੋਂ ਵੱਧ ਕਸਟਮਰਸ ਆ ਜਿਨ੍ਹਾਂ ਦੇ ਉੱਤੇ ਅਸਰ ਪਿਆ ਹੈਗਾ ਬਿਜਲੀ ਦਾ। ਤੇ ਕਾਫੀ ਘੰਟੇ ਬਿਜਲੀ ਡਾਊਨ ਰਹੀ ਆ। ਸਾਡਾ ਪੰਜਾਬੀ ਰੇਡੀਓ ਯੂਐਸਏ ਦਾ ਬੇਕਰਫੀਲਡ ਦਾ ਸਟੇਸ਼ਨ ਵੀ ਕੁਝ ਘੰਟੇ ਡਾਊਨ ਰਿਹਾ, ਜੀ, ਕਿਉਂਕਿ ਉੱਥੇ ਜੋ ਬਿਜਲੀ ਸੀਗੀ ਹਵਾਵਾਂ ਬਹੁਤ ਤੇਜ਼ ਤੇਜ਼ ਚੱਲੀਆਂ ਤੇ ਤੂਫਾਨ ਆਏ ਆ ਜਿਹਦੇ ਨਾਲ ਕੁਝ ਘੰਟੇ ਜੋ ਬਿਜਲੀ ਆ ਉਹ ਚਲੇ ਗਈ ਤੇ ਹੁਣ ਮੁੜ ਕੇ ਰੀਸਟੋਰ ਕੀਤੀ ਗਈ ਹੈਗੀ ਆ। ਸੋ ਜਿਹੜੇ ਲੋਕਾਂ ਦੀ ਬਿਜਲੀ ਚਲੀ ਗਈ ਸੀ ਉਹਦੇ ਉੱਤੇ ਵਰਕਆਊਟ ਕੀਤਾ ਗਿਆ ਤੇ ਉਸ ਨੂੰ ਰੀਸਟੋਰ ਕਰ ਦਿੱਤਾ ਗਿਆ ਹੈਗਾ। ਤੇ ਅਗਲੀ ਖਬਰ ਵੱਲ ਚੱਲੀਏ। ਜੀ, ਅ, ਅ, ਪਾਕਿਸਤਾਨ ਦੇ ਵਿੱਚ 450 ਦੇ ਕਰੀਬ ਸਿੱਖ ਜੋ ਹੈਗੇ ਯਾਤਰੀ ਹੂੰ, ਉਹ ਗਏ ਆ ਮਹਾਰਾਜਾ ਰਣਜੀਤ ਸਿੰਘ ਦਾ ਦਿਵਸ ਮਨਾਉਣ ਦੇ ਲਈ ਤੇ ਪਾਕਿਸਤਾਨ ਦੇ ਲੋਕਾਂ ਨੇ ਉਹਨਾਂ ਨੂੰ ਜੀ ਆਇਆਂ ਵੀ ਕਿਹਾ ਹੈਗਾ ਹੂੰ, ਹੂੰ, ਤੇ ਕਾਫੀ ਲੋਕਾਂ ਦੇ ਵਿੱਚ ਚਾਅ ਵੀ ਸੀ ਜੋ ਲੋਕ ਉੱਥੇ ਗਏ ਹੈਗੇ ਆ। ਜੀ, ਅਗਲੀ ਖਬਰ ਚੱਲੀਏ। ਕੈਲੀਫੋਰਨੀਆ ਦੇ ਵਿੱਚ ਅੱਜ ਲਾਈਟਨਿੰਗ ਹੋਈ ਹੈਗੀ ਆ, ਜਿਹੜੀ ਅਸਮਾਨੀ ਬਿਜਲੀ ਡਿੱਗਦੀ ਹੁੰਦੀ ਆ। ਹੂੰ, 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 ਆਪਾਂ ਇੰਡੀਆ 'ਚ ਵੀ ਦੇਖਦੇ ਰਹੇ ਆ, ਜਦੋਂ ਦੇਖਦੇ ਹੁੰਦੇ ਵੀ ਬਹੁਤ ਡਰ ਲੱਗਦਾ ਆ। ਜੀ, ਜੀ, ਕਹਿੰਦੇ ਪਈ 25,000 ਟਾਈਮ ਸਟ੍ਰਾਈਕ ਕੀਤਾ ਕੈਲੀਫੋਰਨੀਆ ਦੇ ਵਿੱਚ।
ਹੂੰ, ਵੱਖ-ਵੱਖ ਏਰੀਏ ਦੇ ਵਿੱਚ। ਇਹ ਇੱਕ ਦਿਨ ਦੇ ਵਿੱਚ। ਸੋ ਇਹ ਬਹੁਤ ਖਤਰਨਾਕ ਸਟ੍ਰਾਈਕ ਕੀਤਾ ਗਿਆ ਲਾਈਟਨਿੰਗ ਵੱਲੋਂ। ਹੂੰ, ਤੇ ਤੁਹਾਨੂੰ ਪਤਾ ਵੀ ਉਸ ਟਾਈਮ ਦੇ ਉੱਤੇ ਆਵਾਜ਼ਾਂ ਵੀ ਬਹੁਤ ਆਉਂਦੀਆਂ, ਲੋਕਾਂ ਨੂੰ ਡਰ ਵੀ ਬਹੁਤ ਲੱਗਦਾ ਹੈਗਾ। ਮੌਨਸੂਨ ਮੋਇਸਚਰ ਨੇ ਜਿਹੜਾ ਕਿ ਸਦਰਨ ਕੈਲੀਫੋਰਨੀਆ ਦੇ ਵਿੱਚ ਤੇ ਸੈਂਟਰਲ ਵੈਲੀ ਦੇ ਵਿੱਚ, ਸਦਰਨ ਸਿਏਰਾ ਨੇਵਾਡਾ ਦੇ ਵਿੱਚ ਮੂਵ ਹੋਇਆ ਹੈਗਾ। ਉਹਦੇ ਨਾਲ ਇਹ ਲਾਈਟਨਿੰਗ ਸਟ੍ਰਾਈਕ ਜ਼ਿਆਦੇ ਹੋਈ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀ ਜਿਹੜੇ ਆ ਟਰੀ ਵੀ ਡਿੱਗੇ ਆ। ਉਹ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਸੱਟ ਦੀ ਜਾਂ ਮੌਤ ਦੀ ਖਬਰ ਨਹੀਂ ਆਈ ਹੈਗੀ। ਜੀ, ਤੇ ਮੀਟੀਓਰੋਲੋਜਿਸਟ ਜੋ ਹੈਗੇ ਆ, ਹੂੰ, ਉਹ ਇਹ ਕਹਿੰਦੇ ਆ ਵੀ ਇਹ ਜਿਹੜਾ ਮੌਸਮ ਆ, ਇਹ ਬੜਾ ਅਨਯੂਜੁਅਲ ਆ। ਯੂਜੂਅਲੀ ਕੈਲੀਫੋਰਨੀਆ ਦੇ ਵਿੱਚ ਇਦਾਂ ਹੁੰਦਾ ਨਹੀਂ। ਹੂੰ, ਕ੍ਰਿਸ ਵਗਾਸੀ ਇੱਕ ਮੀਟੀਓਰੋਲੋਜਿਸਟ ਹੈਗੇ ਆ। ਜੀ, ਉਹਨਾਂ ਨੇ ਇਹ ਕਿਹਾ ਵੀ ਉਹਨਾਂ ਦੀ ਕੰਪਨੀ ਵਾਈਸੈਲੀਆ ਦੇ ਵਿੱਚ ਆ, ਜੋ ਮੈਪ ਕਰਦੀ ਆ ਲਾਈਟਨਿੰਗ ਸਟ੍ਰਾਈਕਸ ਨੂੰ ਅਰਾਊਂਡ ਦਾ ਵਰਲਡ। ਜੀ, ਤੇ ਉਹਨਾਂ ਨੇ ਕਿਹਾ ਵੀ ਟਵਿੱਟਰ ਤੇ ਨਾਰਥ ਅਮਰੀਕਾ ਲਾਈਟਨਿੰਗ ਡਿਟੈਕਸ਼ਨ ਨੈਟਵਰਕ ਨੇ ਡਿਟੈਕਟ ਕੀਤਾ ਹੈ ਵੀ 25,000 ਤੋਂ ਵੱਧ ਜਗ੍ਹਾ ਜੀ, ਲਾਈਟਨਿੰਗ ਨੇ ਅੱਜ ਸਵੇਰੇ ਹਿੱਟ ਕੀਤਾ ਆ ਕੈਲੀਫੋਰਨੀਆ ਦੇ ਵਿੱਚ। ਸੋ ਇਹ ਇੱਕ ਬਹੁਤ ਵੱਡਾ ਨੰਬਰ ਹੈਗਾ। ਅਗਲੀ ਖਬਰ ਆਪਾਂ ਸਟਾਕ ਮਾਰਕੀਟ ਨੂੰ ਲੈ ਕੇ ਦੱਸਦੀ ਜਾਈਏ। ਜੀ, ਅੱਜ ਸਵੇਰੇ ਸਟਾਕ ਮਾਰਕੀਟ ਪਹਿਲਾਂ ਉੱਪਰ ਜਾ ਰਹੀ ਸੀ, ਪਰ ਜੋ ਉੱਥੇ ਵਾਈਟ ਹਾਊਸ ਦੇ ਵਿੱਚ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮੀ ਪਾਵਲ, ਉਹਨਾਂ ਦੀ ਅੱਜ ਹੀਅਰਿੰਗ ਸੀਗੀ। ਹੂੰ, ਜਦੋਂ ਹੀ ਉਹਨਾਂ ਨੇ ਇਸ ਹੀਅਰਿੰਗ ਦੇ ਵਿੱਚ ਜੋ ਕਮੇਟੀ ਹੈਗੀ ਉਹਦੇ ਸਾਹਮਣੇ, ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਮੈਨੂੰ ਲੱਗਦਾ ਆ ਵੀ ਰਿਸੈਸ਼ਨ ਆ ਸਕਦਾ ਹੈਗਾ। ਹੁਣ ਇਹ ਮੰਨਣ ਜਾ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਇਹ ਮੰਨ ਨਹੀਂ ਰਹੇ ਸੀ। ਜਦੋਂ ਤੋਂ ਹੀ ਲੈਰੀ ਸਮਰਸ ਜੋ ਹਾਰਵਰਡ ਯੂਨੀਵਰਸਿਟੀ ਦੇ ਹੈੱਡ ਵੀ ਰਹੇ ਆ, ਜੀ, ਆਪਣੇ ਪਹਿਲੇ ਖਜ਼ਾਨਾ ਸੈਕਟਰੀ ਵੀ ਰਹੇ ਹੈਗੇ ਆ, ਹੂੰ, ਤੇ ਡੈਮੋਕ੍ਰੈਟਿਕ ਪਾਰਟੀ ਦੇ ਵੱਖ-ਵੱਖ ਜੋ ਪ੍ਰੈਜ਼ੀਡੈਂਟਸ ਆ, ਉਹਨਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ ਤੇ ਉਹਨਾਂ ਨੇ ਕਿਹਾ ਸੀ ਵੀ ਰਿਸੈਸ਼ਨ ਪੱਕਾ ਆਉਣਾ ਹੀ ਆਉਣਾ ਆ, ਅਨਲੈਸ ਕਿ ਬਹੁਤ ਜ਼ਿਆਦਾ ਲੋਕਾਂ ਦੀ ਲੇ ਆਫ ਹੁੰਦੀ ਹੈਗੀ, ਅਨਪਲਾਇਮੈਂਟ ਹੁੰਦੀ ਆ, ਤੇ ਕੋਈ ਵੀ ਮੰਨ ਨਹੀਂ ਰਿਹਾ ਸੀ। ਜੀ, ਅੱਜ ਜਦੋਂ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮੀ ਪਾਵਲ ਨੇ ਰਿਸੈਸ਼ਨ ਵਾਰਨਿੰਗ ਇਸ਼ੂ ਕੀਤੀ ਹੈਗੀ ਆ, ਉਸ ਤੋਂ ਬਾਅਦ ਫਿਰ ਸਟਾਕ ਮਾਰਕੀਟ ਫਿਰ ਥੱਲੇ ਡਿੱਗ ਪਈ। ਬਿਟਕੋਇਨ ਇੱਕ ਵਾਰੀ ਫਿਰ ਥੱਲੇ ਡਿੱਗ ਪਿਆ। ਕੋਇਨ ਵੇਸ, ਰੀਓਟ, ਬਲੌਕਚੇਨ, ਐਪਲ, ਇਹ ਸਾਰਾ ਕੁਝ ਜਿਹੜੀਆਂ ਕੰਪਨੀਆਂ ਆ ਉਹ ਥੱਲੇ ਡਿੱਗੀਆਂ ਹੈਗੀਆਂ। ਡਾਊਜਨ ਇੰਡਸਟਰੀਅਲ ਪਹਿਲਾਂ ਉੱਪਰ ਸੀ, ਫਿਰ ਬਿਲਕੁਲ ਥੱਲੇ ਚਲਾ ਗਿਆ। ਯੂਨਾਈਟਿਡ ਹੈਲਥ ਦੇ ਸ਼ੇਅਰ ਥੋੜ੍ਹੇ ਜਿਹਾ ਉੱਪਰ ਗਏ ਹੈਗੇ ਆ। ਜੀ, ਬਿਟਕੋਇਨ ਪੂਰੀ ਤਰ੍ਹਾਂ ਥੱਲੇ ਚਲਾ ਗਿਆ ਹੈਗਾ। ਤੇ ਇਸੇ ਤਰ੍ਹਾਂ ਜੇ ਮਾਰਕੀਟ ਦੀ ਹੋਰ ਗੱਲ ਕਰਦੇ ਜਾਈਏ, ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ ਹੂੰ, ਹੂੰ, ਮੌਰਗੇਜ ਇੰਟਰਸਟ ਨੂੰ ਲੈ ਕੇ। ਕਿਉਂਕਿ ਖਬਰਾਂ ਇਹੀ ਆ ਰਹੀਆਂ ਵੀ ਫੈਡਰਲ ਰਿਜ਼ਰਵ ਬੋਰਡ ਇੱਕ ਵਾਰੀ ਫਿਰ 3 ਕੁਆਰਟਰ ਬੇਸਿਸ ਪੁਆਇੰਟ 0.75 ਇੰਟਰਸਟ ਰੇਟ ਵਧਾ ਸਕਦਾ ਹੈ। ਜੇ ਇੰਨਾ ਵੱਧਦਾ ਆ, ਜੀ, ਜੁਲਾਈ ਮਹੀਨੇ ਦੇ ਵਿੱਚ ਪਹਿਲਾਂ ਪੌਣਾ 1 ਵੱਧ ਗਿਆ 0.75, ਹੁਣ ਇੱਕ ਵਾਰੀ ਫੇਰ ਵਧੂਗਾ। ਉਸ ਤੋਂ ਬਾਅਦ ਕਹਿੰਦੇ ਵੀ ਸਤੰਬਰ ਦੇ ਵਿੱਚ 50 ਬੇਸਿਸ ਪੁਆਇੰਟ ਫੇਰ ਵੱਧ ਸਕਦਾ ਆ, ਤੇ ਉਹਦੇ ਨਾਲ ਫਿਰ ਇੰਟਰਸਟ ਰੇਟ ਮੈਨੂੰ ਲੱਗਦਾ ਵੀ 8-9% ਦੇ ਲਾਗੇ ਜਾ ਸਕਦਾ ਆ, ਤੇ ਫਿਰ ਰੀਅਲ ਸਟੇਟ ਮਾਰਕੀਟ ਦੇ ਉੱਤੇ ਉਹਦਾ ਕਾਫੀ ਝਟਕਾ ਲੱਗੂਗਾ। ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ, ਤੇ ਜੈਂਡਰ ਮੌਰਗੇਜ ਵਾਲੇ ਮੋਹਨ ਚੀਮਾ ਵੀ ਸਾਡੇ ਨਾਲ ਸੀ ਵੀ ਬਹੁਤ ਸਾਰੇ ਲੋਕ ਹੁਣ ਐਡਜਸਟੇਬਲ ਰੇਟ ਮੌਰਗੇਜ ਵੱਲ ਵੀ ਹੂੰ, ਹੂੰ, ਉਹਨਾਂ ਦਾ ਜਿਹੜਾ ਧਿਆਨ ਖਿੱਚਿਆ ਜਾ ਰਿਹਾ ਹੈ, ਕਿਉਂਕਿ ਇੰਟਰਸਟ ਰੇਟ ਤਾਂ ਵੱਧ ਗਿਆ। ਲੋਕ ਸੋਚਦੇ ਵੀ ਜੇ 5 ਸਾਲ 7 ਸਾਲ ਦਾ ਲੋਨ ਲੈ ਲਈਏ, ਜੀ, ਸੋ ਹੋਪਫੁਲੀ ਤਦ ਤੱਕ ਜਿਹੜੀ ਮਾਰਕੀਟ ਆ ਉਹ ਇੰਟਰਸਟ ਰੇਟ ਲੋ ਹੋ ਜਾਊਗਾ, ਤੇ ਫਿਰ ਦੁਬਾਰਾ ਕੀ ਆਪਾਂ ਰੀਫਾਈਨਾਂਸ ਕਰ ਲਵਾਂਗੇ। ਸੋ ਰੀਅਲ ਸਟੇਟ ਮਾਰਕੀਟ, ਸਟਾਕ ਮਾਰਕੀਟ ਦੇ ਉੱਤੇ ਤਾਂ ਬਹੁਤ ਝਟਕਾ ਲੱਗ ਰਿਹਾ ਪਿਛਲੇ ਕੁਝ ਚਿਰਾਂ ਤੋਂ, ਤੇ ਰੀਅਲ ਸਟੇਟ ਮਾਰਕੀਟ ਦੇ ਉੱਤੇ ਵੀ ਜੋ ਲੱਗਣਾ ਸ਼ੁਰੂ ਹੋ ਗਿਆ ਆ। ਬਹੁਤ ਸਾਰੇ ਬਿਲਡਰਸ ਨੇ ਸਲੋ ਕਰ ਦਿੱਤਾ ਆ ਕੰਸਟਰਕਸ਼ਨ, ਜੀ, ਤੇ ਮਟੀਰੀਅਲ ਵੀ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ। ਤੇ ਜੋ ਬਿਲਡਰਸ ਹੈਗੇ ਆ ਉਹ ਡਰ ਰਹੇ ਆ ਵੀ ਇੰਨਾ ਮਹਿੰਗਾ ਸਮਾਨ ਲਾ ਰਹੇ ਆ ਆਪਾਂ, ਸਾਰਾ ਕੁਛ ਕੋਸਟ ਆਫ ਲੇਬਰ ਵੀ ਬਹੁਤ ਜ਼ਿਆਦਾ ਆ, ਤੇ ਜੇ ਕਿਤੇ ਰੱਬ ਨਾ ਕਰੇ ਮਾਰਕੀਟ ਪੂਰੀ ਤਰ੍ਹਾਂ ਡਾਊਨ ਗਈ, ਤੇ ਫਿਰ ਉਹਨਾਂ ਦੇ ਜਿਹੜੇ ਘਰ ਆ ਉਹ ਵਿੱਚ ਹੀ ਬਣੇ ਬਣਾਏ ਰਹਿ ਜਾਣੇ ਹੈਗੇ ਆ। ਸੋ ਇਹ ਰੀਅਲ ਸਟੇਟ ਦੇ ਨਾਲ ਖਬਰ ਹੈਗੀ ਆ। ਸੋ ਆਪਾਂ ਇਹ ਤੁਹਾਡੇ ਸਾਰਿਆਂ ਨਾਲ ਅਪਡੇਟ ਕਰਦੇ ਰਹਿੰਦੇ ਆ। ਜੀ, ਜੀ, ਤੇ ਬਿਲਕੁਲ। ਬਾਕੀ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, ਹੂੰ, ਹੂੰ, 1 ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 78 ਰੁਪਏ ਤੇ 19 ਪੈਸੇ ਦੇ ਬਰਾਬਰ ਰਹੀ ਆ। ਹੂੰ, ਹੂੰ, 1 ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 30 ਸੈਂਟ ਦੇ ਬਰਾਬਰ ਰਹੀ ਆ। ਸੋ ਕੈਨੇਡਾ ਦੀ ਵੀ ਗੱਲ ਕਰਦੇ ਜਾਈਏ, ਕੈਨੇਡਾ ਦੇ ਵਿੱਚ ਵੀ ਇਨਫਲੇਸ਼ਨ ਬਹੁਤ ਵੱਧ ਗਈ ਆ।
ਜੀ। ਕੈਨੇਡਾ ਦੇ ਵਿੱਚ ਵੀ ਕਹਿੰਦੇ ਵੀ ਹੁਣ 40 ਸਾਲਾਂ ਬਾਅਦ ਇੰਨੀ ਜ਼ਿਆਦਾ ਇਨਫਲੇਸ਼ਨ ਵਧੀ ਆ। ਆਪਣੇ ਪਹਿਲਾਂ USA 'ਚ ਜ਼ਿਆਦੇ ਹੋਈ ਸੀ, ਹੁਣ ਕੈਨੇਡਾ ਦੇ ਵਿੱਚ ਵੀ ਮਹਿੰਗਾਈ ਬਹੁਤ ਹੋ ਗਈ ਆ। ਹੂੰ, ਹੂੰ। ਸੋ ਕੈਨੇਡਾ ਦੇ ਵੀ ਜਿਹੜੀ ਆ ਇੰਟਰਸਟ ਰੇਟ, ਉੱਥੇ ਦੀ ਜਿਹੜੀ ਰਿਜ਼ਰਵ ਬੋਰਡ ਆ, ਉਹ ਇਨਕਰੀਜ਼ ਕਰਨ ਜਾ ਰਿਹਾ ਆ। ਉੱਥੇ ਵੀ ਇੰਟਰਸਟ ਰੇਟ ਵਧਣੇ ਹੈਗੇ ਆ। ਪਰ ਜੀ। ਕੈਨੇਡਾ 'ਚ ਥੋੜ੍ਹੀ ਸਿਚੁਏਸ਼ਨ USA ਨਾਲੋਂ ਜ਼ਿਆਦੇ ਆ, ਕਿਉਂਕਿ ਉੱਥੇ 30 ਈਅਰ ਫਿਕਸ ਰੇਟ ਹੂੰ, ਲੋਕ ਘੱਟ ਲੈਂਦੇ ਆ। ਪਰ ਇੱਥੇ USA ਦੇ ਵਿੱਚ ਪਿਛਲੇ 2 ਸਾਲਾਂ 'ਚ 30 ਈਅਰ ਫਿਕਸ ਰੇਟ ਲੋਕਾਂ ਨੇ ਬਹੁਤ ਲਏ ਆ, ਸੋ ਉਹਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਤੇ ਇੱਦਾਂ ਹੀ ਸਾਡਾ ਖਬਰਾਂ ਦਾ ਸਮਾਂ ਸਮਾਪਤੀ ਆ। ਜੀ। ਸਮਾਪਤੀ ਤੋਂ ਪਹਿਲਾਂ ਇੱਕ ਵਾਰੀ ਫੇਰ ਦੱਸਦੀ ਜਾਈਏ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਸੀਂ ਸਾਡੇ ਰੇਡੀਓ ਸਟੇਸ਼ਨ ਜਿਹੜੇ ਟਰੈਸਟਰੀਅਲ ਸਾਡੇ ਟਾਵਰਸ ਹੈਗੇ ਆ, ਜੀ। ਫ੍ਰਿਜ਼ਨੋ ਦੇ ਵਿੱਚ 1300 AM, ਹੂੰ, 104.5 FM, ਬੇਕਰਸਫੀਲਡ 1350 AM ਤੇ 107.5 FM, ਜੀ। ਯੂਬਾ ਸਿਟੀ 1450 AM ਤੇ 96.5 FM, ਸੈਕਰਾਮੈਂਟੋ 1470 AM ਤੇ 105.9 FM। ਇਸੇ ਤਰ੍ਹਾਂ ਲੋਡ ਆਈ ਸਟਾਕਟਨ ਏਰੀਏ ਦੇ ਵਿੱਚ 1570 AM ਤੇ ਨਾਲ ਦੀ ਨਾਲ ਬੇ ਏਰੀਏ, ਸੈਨੋਜ਼ੇ, ਫਰੀਮੌਂਟ ਕੈਲੀਫੋਰਨੀਆ ਦੇ ਵਿੱਚ ਜੀ। ਤੁਸੀਂ HD ਚੈਨਲ ਦੇ ਉੱਤੇ 98.5 HD3 ਚੈਨਲ ਤੇ 99.3 FM ਦੇ ਉੱਤੇ ਸੁਣ ਸਕਦੇ ਹੋ। ਤੇ ਬਾਕੀ ਘਰਾਂ ਦੇ ਵਿੱਚ ਰੇਡੀਓ ਸੈਟਸ ਸੈਨੋਜ਼ੇ, ਬੇ ਏਰੀਏ ਦੇ ਵਿੱਚ ਮੋਡੈਸਟੋ, ਸਟਾਕਟਨ, ਟ੍ਰੇਸੀ, ਸਾਰਿਆਂ 'ਚ ਤੁਸੀਂ ਸੁਣ ਸਕਦੇ ਹੋ। ਤੇ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਦੇਖ ਰਹੇ ਆ, ਸਾਰਿਆਂ ਨੂੰ ਬੇਨਤੀ ਆ ਵੀ ਆਪਣੇ ਦੋਸਤ ਮਿੱਤਰ ਜਿੰਨੇ ਵੀ ਆ, ਸਾਰਿਆਂ ਨੂੰ ਕਹੋ ਪੰਜਾਬੀ ਰੇਡੀਓ USA ਦੀ ਐਪ ਡਾਊਨਲੋਡ ਕਰੋ। ਪੰਜਾਬੀ ਰੇਡੀਓ USA ਦਾ YouTube ਚੈਨਲ ਆ, ਉਸ ਨੂੰ ਸਬਸਕ੍ਰਾਈਬ ਕਰੋ। ਕਿਉਂਕਿ ਬਹੁਤ ਹੁਣ ਸਾਡੀ ਟੀਮ 'ਚ ਵੀ ਕਾਫੀ ਵਾਧਾ ਹੋਇਆ ਹੈ। ਜੀ। ਬਹੁਤ ਸਾਰਾ ਨਵਾਂ ਪ੍ਰੋਗਰਾਮ, ਨਵੀਆਂ ਖਬਰਾਂ ਆਪਾਂ ਲੈ ਕੇ ਹਾਜ਼ਰ ਹੁੰਦੇ ਆ। ਆਪਾਂ ਹਰ ਇੱਕ ਕੰਮ 'ਚ ਬਿਜ਼ੀ ਹੁੰਦੇ ਹਾਂ, ਕਈ ਵਾਰੀ ਲਾਈਵ ਨਹੀਂ ਸੁਣ ਸਕਦੇ, ਦੇਖ ਸਕਦੇ। ਸੋ ਤੁਸੀਂ ਕਿਸੇ ਟਾਈਮ ਵੀ ਪੋਡਕਾਸਟ ਦੇਖ ਸਕਦੇ ਹੋ, ਕਿਸੇ ਟਾਈਮ ਵੀ ਫੇਸਬੁੱਕ ਤੇ YouTube ਤੇ ਜਾ ਕੇ ਦੇਖ ਸਕਦੇ ਹੋ। ਸੋ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ, ਰਿਸ਼ਤੇਦਾਰ ਆ, ਕਿਸੇ ਨੇ ਇਮੀਗ੍ਰੈਂਟ ਇੱਥੇ ਆਉਣਾ ਆ, ਉਹਨਾਂ ਨੂੰ ਇਮੀਗ੍ਰੇਸ਼ਨ ਦੀ ਜਿਹੜੀ ਸ਼ਨਿਚਰਵਾਰ ਦਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈ। ਜਾਣਕਾਰੀ ਬਹੁਤ ਮਿਲਦੀ ਆ, ਟਰੱਕਿੰਗ ਇੰਡਸਟਰੀ 'ਚ ਬਹੁਤ ਜਾਣਕਾਰੀ ਮਿਲਦੀ ਆ, ਇਕੋਨਮੀ ਬਾਬਤ ਆਪਾਂ ਤੁਹਾਨੂੰ ਦੱਸਦੇ ਰਹਿੰਦੇ ਆ। ਜੀ। ਸੋ ਸਾਰਿਆਂ ਨੂੰ ਕਹੋ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਕਿਸੇ ਵੀ ਟਾਈਮ ਤੁਸੀਂ ਸਾਰੇ ਸਾਡੇ ਜਿਹੜੇ ਪ੍ਰੋਗਰਾਮ ਆ ਸੁਣ ਸਕਦੇ ਹੋ। ਸੋ ਇੱਥੇ ਹੀ ਇਜਾਜ਼ਤ ਲੈਂਦੇ ਆ। ਜੀ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੇ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਤਿ ਸ੍ਰੀ ਸ਼੍ਰੀ ਅਕਾਲ, ਅਕਾਲ। ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। USA।